भाई हरदीप सिंह निज्जर ਜਿਹੜੇ ਸਿੱਖਸ ਫਾਰ ਜਸਟਿਸ ਦੇ ਡਾਇਰੈਕਟਰ ਵੀ ਖਾਲਿਸਤਾਨ ਰੈਫਰੈਂਡਮ ਦੀ ਕੈਂਪੇਨ ਨੂੰ ਕੈਨੇਡਾ 'ਚ ਲੀਡ ਕਰ ਰਹੇ ਸੀ। ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਔਰ ਇੱਕ ਨੋਬਲ ਇੱਕ ਭਲੀ ਰੂਹ ਜਿਸ ਨੇ ਕੋਵਿਡ-19 ਦੇ ਚਲਦੇ ਆ ਉਹਨਾਂ ਹਿੰਦੂ ਵਿਦਿਆਰਥੀਆਂ ਦੀ ਵੀ ਖੁੱਲ੍ਹ ਕੇ ਮਦਦ ਕੀਤੀ ਜਿਹੜੇ ਘਰਾਂ 'ਚ ਤਾੜੇ ਹੋਏ ਸੀ। ਉਹਨਾਂ ਦਾ ਜਿਹੜਾ ਦਿਨ ਦਿਹਾੜੇ ਕੋਲਡ ਬਲੱਡਡ ਮਰਡਰ ਟਾਰਗੇਟ ਕਿਲਿੰਗਸ ਰਾਹੀਂ ਜਿਹੜਾ ਕਰਵਾਇਆ ਗਿਆ। ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਜਿਵੇਂ ਉਹਨਾਂ ਦੇ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ ਜਿਹਦੇ 'ਚ ਗੋਬਰ ਆਰੀਆ ਵਰਗੇ ਲੋਕ ਔਰ ਕਿੰਨੇ ਹੀ ਉਸ ਨਸਲ ਦੇ ਜਿਨ੍ਹਾਂ ਨੇ ਖੁੱਲ੍ਹ ਕੇ ਕਲੇਮ ਕੀਤਾ ਕਿ ਭਾਈ ਅਸੀਂ ਘੁਸ ਕੇ ਮਾਰਾ ਔਰ ਉਹਨਾਂ ਨੇ ਵਾਰਨ ਕੀਤਾ ਬਾਕੀਆਂ ਨੂੰ ਕਿ ਭਾਈ ਅਸੀਂ ਹੁਣ ਇਵੇਂ ਹੀ ਕਰਾਂਗੇ। ਇੱਕ ਪਾਸੇ ਤਾਂ ਉਹਨਾਂ ਨੇ ਕਿਲਿੰਗ ਸ਼ੁਰੂ ਕਰਤੀਆਂ, ਦੂਸਰੇ ਪਾਸੇ ਉਸ ਕਿਲਿੰਗ ਤੋਂ ਬਾਅਦ ਵੀ ਜੇ ਪਿਛਲੇ ਤੁਸੀਂ ਹਫ਼ਤਿਆਂ ਦਾ G20 ਤੱਕ ਦਾ ਦੇਖੋ ਤੇ ਉਹਨਾਂ ਨੇ ਬਾਰ-ਬਾਰ ਜਸਟਿਨ ਟਰੂਡੋ ਨੂੰ ਦਬਾਅ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਪ੍ਰਾਈਮ ਮਿਨਿਸਟਰ ਨੇ ਅੱਜ ਜਿਹੜਾ ਉਹ ਖਲੋ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਇਹ ਜਿਹੜਾ ਸਾਡੇ ਤਹਿਕੀਕਾਤ ਨੇ ਸਾਨੂੰ ਇਹ ਦੱਸਿਆ ਕਿ ਇਸ ਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੈ। ਸਾਡੀਆਂ ਏਜੰਸੀਆਂ ਦੇ ਕੋਲ ਇੱਕ ਕ੍ਰੈਡੀਬਲ ਜਾਣਕਾਰੀ ਹੈ ਕਿ ਇੰਡੀਆ ਜਿਹੜਾ ਉਹ ਸਰਦਾਰ ਜਿਹੜੇ ਹਰਦੀਪ ਸਿੰਘ ਨਿੱਜਰ ਨੇ ਉਹਨਾਂ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ। ਕੈਨੇਡਾ ਹੈਜ਼ ਡਿਕਲੇਅਰਡ ਇਟਸ ਡੀਪ ਕੰਸਰਨਸ ਟੂ ਦਾ ਟਾਪ ਇੰਟੈਲੀਜੈਂਸ ਐਂਡ ਸਿਕਿਉਰਿਟੀ ਆਫੀਸ਼ੀਅਲਸ ਆਫ ਦਾ ਇੰਡੀਅਨ ਗਵਰਨਮੈਂਟ ਕਿ ਅਸੀਂ ਆਪਣਾ ਕੰਸਰਨ ਉਹਨਾਂ ਦੇ ਇੰਟੈਲੀਜੈਂਸ ਔਰ ਉਹਨਾਂ ਦੇ ਆਫੀਸ਼ੀਅਲਸ ਨੂੰ ਕਨਵੇ ਕੀਤਾ। ਲਾਸਟ ਵੀਕ ਐਟ ਦਾ G20 I brought them personally and directly to Prime Minister Modi in no uncertain terms। ਕੱਲਾ ਇਹੀ ਨਹੀਂ ਕਿ ਵੀ ਕੈਨੇਡੀਅਨ ਗਵਰਨਮੈਂਟ ਨੇ ਖੁੱਲ੍ਹ ਕੇ ਇੰਡੀਆ ਨੂੰ ਅਕਿਊਜ਼ ਕੀਤਾ, ਸਾਰੀਆਂ ਆਪੋਜੀਸ਼ਨ ਉਹਨਾਂ ਦੀਆਂ ਧਿਰਾਂ ਇਹਨਾਂ ਦੇ ਵਿੱਚ NDP ਹੈ, ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਜਿਹਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਗ੍ਰੀਨ ਪਾਰਟੀ ਭਾਵੇਂ ਉਹਨਾਂ ਦਾ ਇੱਕੋ ਹੀ ਕੈਂਪ ਹੀ ਹੈ, ਸਾਰੇ ਹੀ ਗਵਰਨਮੈਂਟ ਦੇ ਨਾਲ ਸੋਲਿਡਲੀ ਖੜੇ ਨੇ। ਹਰ ਇੱਕ ਨੇ ਇਹ ਕਿਹਾ ਕਿ ਜੀ ਇਹ ਕੈਨੇਡਾ ਦੀ ਫਰੀडम और कनेडा की धरती ते ऐसा काम ये नाकाबिले बर्दाश्त है। कनेडा का सिटीजन कनेडा की सॉयल के उत्ते इंडियन इंटैलीजेंस ने मर्डर किया है, ये इंटरनेशनल क्रिमिनल कोर्ट तक भी केस जाएगा। सिख भी दबाव बनाएंगे और कैनेडियन गवर्नमेंट भी दबाव बनाएगी और इस दे लई असीं जिहड़ा अखीर तक जिहड़ा वो दोषी नूं सज़ा देण वाल जावांगे। वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स मैं तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ सोहने सियाने TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 18 ਸਤੰਬਰ 2023 4 ਅਸੋ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਮਨ ਕੈਨੇਡਾ ਰੋਕੂ ਜਾਦੂ ਬਾਕਸ ਚਾਵਾ ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਨਾਲ ਹੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੀਰ ਤੇਜਵਿੰਦਰ ਸਿੰਘ ਸੰਧੂ ਜੀ
ਹੋਰਾਂ ਵੱਲੋਂ, ਜਿਨ੍ਹਾਂ ਨੇ ਜਿਹੜੇ ਰਹਿੰਦੇ ਹੈਗੇ ਐਟਲਾਂਟਾ ਜਾਰਜੀਆ ਵਿੱਚ, ਉਹਨਾਂ ਨੇ TV84 ਦੇ ਕੰਮ ਦੀ ਸਰਾਹਨਾ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਹੀ ਵਧੀਆ ਜਿਹੜੀ ਜਾਣਕਾਰੀ ਹੈ ਉਹ ਦੇ ਰਹੇ ਹੋ। ਸੋ ਉਹਨਾਂ ਨੇ TV84 ਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਵੱਧ ਤੋਂ ਵੱਧ TV84 ਦੀ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਜੀ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਸਰੀ ਨਿਵਾਸੀ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਸੱਚ ਅਖੀਰ ਜਿਹੜਾ ਹੈ ਉਹ ਸਾਹਮਣੇ ਆ ਗਿਆ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੀ ਹੈ ਕੈਨੇਡੀਅਨ ਪਾਰਲੀਮੈਂਟ ਵਿੱਚ ਖਲੋ ਕੇ ਲਿਖਤੀ ਬਿਆਨ ਵਿੱਚ ਇਹ ਕਿਹਾ ਹੈ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਜਿਹੜੀਆਂ ਨੇ ਆਪਣੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੀਆਂ ਨੇ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤੀ ਸਟੇਟ ਦਾ ਹੱਥ ਹੈ ਔਰ ਕੈਨੇਡਾ ਸਰਕਾਰ ਨੇ ਭਾਰਤ ਦੇ ਇੱਕ ਟੌਪ ਡਿਪਲੋਮੈਟ ਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਡਾਕਟਰ ਸਾਹਿਬ ਕੋਲ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਪਹਿਲਾਂ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਵੀਕਐਂਡ ਤੋਂ, ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ? ਦੇਖੋ, ਇਹ ਵੀਕਐਂਡ ਸਾਡੇ ਲਈ ਬਹੁਤ ਚੰਗਾ ਵੀਕਐਂਡ ਸੀ ਕਿਉਂਕਿ ਅਸੀਂ ਐਟਲਾਂਟਾ ਜਾਰਜੀਆ ਸਟੇਟ, ਜਿਹੜੀ ਸਾਊਥ ਅਮਰੀਕਾ ਦੇ ਵਿੱਚ ਜਾਣੀ ਜਾਂਦੀ ਹੈ, ਜਿੱਥੇ ਕਦੇ ਮਾਰਟਨ ਲੂਥਰ ਕਿੰਗ ਉਹ ਇੱਕ ਪੈਸਟਰ ਦੇ ਤੌਰ ਤੇ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ। ਸਿਵਲ ਲਿਬਰਟੀ ਮੂਵਮੈਂਟ ਦਾ ਬੇਸ ਵੀ ਰਿਹਾ ਉੱਥੇ ਵੱਡਾ, ਔਰ ਜਿਮੀ ਕਾਰਟਰ ਜਿਹੜੇ ਪੀਚ ਕਿੰਗ ਦੇ ਤੌਰ ਤੇ ਜਾਣੇ ਜਾਂਦੇ ਸੀ ਕਿਉਂਕਿ ਜਿਹੜੀ ਜਾਰਜੀਆ ਸਟੇਟ ਹੈ ਉਸ ਨੂੰ ਕਿਹਾ ਹੀ ਪੀਚ ਸਟੇਟ ਜਾਂਦਾ ਹੈ। ਅੱਛਾ, ਉਹ ਪ੍ਰੈਜ਼ੀਡੈਂਟ ਵੀ ਬਣੇ ਅਮਰੀਕਾ ਦੇ ਔਰ ਜਿਮੀ ਕਾਰਟਰ ਇੱਕ ਬਹੁਤ ਵੱਡਾ ਨਾਂ ਹੈ। ਹੁਣ ਵੀ ਉਹਨਾਂ ਦੀ ਆਲਮੋਸਟ 97 ਸਾਲ ਉਮਰ ਹੈ ਔਰ ਉਹ ਜ਼ਿੰਦਗੀ ਦੇ ਵਿੱਚ ਹਰ ਸਾਲ ਉਹਨਾਂ ਦਾ ਜਦੋਂ ਤੱਕ ਉਹ ਹੈਲਥੀ ਰਹੇ ਨੇ ਹੁਣ ਤੱਕ ਵੀ ਉਹ ਇੱਕ ਘਰ ਆਪਣੇ ਹੱਥੀਂ ਬਣਾ ਕੇ ਕਿਸੇ ਲੋੜਵੰਦ ਗਰੀਬ ਨੂੰ ਦਿੰਦੇ ਨੇ। ਕਾਰਟਰ ਫਾਊਂਡੇਸ਼ਨ ਬਣਾਈ ਹੋਈ ਆ ਉਹਨਾਂ ਨੇ, ਜਿਹੜਾ ਕਨਫਲਿਕਟ ਰੈਜ਼ੋਲੂਸ਼ਨ ਦੇ ਥੱਲੇ ਉਹਨਾਂ ਨੇ ਬ੍ਰੋਕਰ ਵੀ ਕੀਤੀਆਂ ਕੁਝ ਡੀਲ ਜਿੱਥੇ ਕਿ ਵਾਇਲੈਂਸ ਘਟੀ ਔਰ ਬਹੁਤ ਇੱਕ ਸੇਂਟਲੀ ਉਹਨਾਂ ਦਾ ਇਮੇਜ ਹੈ। ਔਰ ਸਿੱਖਾਂ ਦਾ ਵੀ ਉਸ ਸਾਊਥ ਜਾ ਕੇ ਕਦੇ ਅਮਰੀਕਾ 'ਚ ਸਿੱਖ ਜਾਣੇ ਜਾਂਦੇ ਸੀ ਕਿ ਵੀ ਯੂਬਾ ਸਿਟੀ ਦਾ ਆਲਾ ਦੁਆਲਾ ਕੈਲੀਫੋਰਨੀਆ ਈਸਟ ਕੋਸਟ ਦਾ ਸਟੂਡੈਂਟ ਜਾਂ ਯੂਨੀਵਰਸਿਟੀਆਂ 'ਚ ਪੜ੍ਹਨ ਆਉਣ ਵਾਲੇ ਸੀ ਜਾਂ ਮਿਸ਼ੀਗਨ ਸੀ ਕਿ ਇੰਜੀਨੀਅਰਿੰਗ ਦੇ ਸਟੂਡੈਂਟ ਹੁੰਦੇ ਨੇ। ਪਰ ਹੁਣ ਅਸੀਂ ਦੇਖਦੇ ਹਾਂ ਵੀ ਅਮਰੀਕਾ ਦੀਆਂ ਆਲਮੋਸਟ ਸਾਰੀਆਂ ਹੀ ਸਟੇਟਾਂ 'ਚ ਔਰ ਈਵਨ ਅਮਰੀਕਨ ਸਾਊਥ ਦੇ ਵਿੱਚ ਉਹ ਭਾਵੇਂ ਜਾਰਜੀਆ ਹੈ, ਉਹ ਮਿਸਿਸਿਪੀ ਹੈ ਜਾਂ ਓਕਲਹੋਮਾ ਜਾਂ ਤੁਸੀਂ ਉਸ ਤੋਂ ਵੀ ਅੱਗੇ ਜੇ ਨਿਕਲ ਜਾਓ ਔਰ ਕੈਂਸਸ ਤੱਕ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਮਿਲਦੇ ਨੇ, ਸਿੱਖ ਕਾਰੋਬਾਰੀ ਵੀ ਨੇ, ਹਰ ਟ੍ਰੇਡ ਦੇ ਵਿੱਚ ਸਿੱਖ ਉੱਥੇ ਪਹੁੰਚੇ ਨੇ। ਔਰ ਐਟਲਾਂਟਾ ਦੇ ਵਿੱਚ ਵੀ ਜਿਹੜਾ ਉਹ ਕਾਫੀ ਜ਼ੋਰਦਾਰ ਸਾਡੀ ਕਮਿਊਨਿਟੀ ਹੈ। ਗੁਰਦੁਆਰਾ ਸਾਹਿਬ ਵੀ 2-3 ਨੇ ਪਰ ਸਾਡਾ ਮੇਨ ਜਦੋਂ ਜਾਣਾ ਹੁੰਦਾ ਐਟਲਾਂਟਾ ਦੇ ਮੇਨ ਗੁਰਦੁਆਰਾ ਸਾਹਿਬ ਜਿਹੜਾ ਪੰਥਕ ਸਟੇਜ ਹੈ। ਔਰ ਇਹ ਗੱਲ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਹੀ ਕਿ ਭਾਈ ਸਾਨੂੰ ਫਖਰ ਹੈ ਕਿ ਵੀ ਤੁਸੀਂ ਜਿੱਥੇ ਪੰਥਕ ਆਜ਼ਾਦੀ ਕੌਮੀ ਘਰ ਖਾਲਿਸਤਾਨ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ, ਉੱਥੇ ਹੋਰ ਵੀ ਕੋਵਿਡ-19 ਦੇ ਚੱਲਦੇ ਆ ਬਾਕੀ ਹਿਊਮੈਨੀਟੇਰੀਅਨ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦਾ ਸਟੈਂਡ ਹੁੰਦਾ। ਸਾਡੇ ਵੀਰ ਕੁਲਦੀਪ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਨਾਲ ਜਿਨ੍ਹਾਂ ਨੇ ਲੰਬਾ ਵਕਤ ਐਜ਼ ਏ ਪ੍ਰੈਜ਼ੀਡੈਂਟ ਵੀ ਸਰਵ ਕੀਤਾ ਔਰ ਹਰ ਪੰਥਕ ਮੁੱਦੇ ਦੇ ਉੱਤੇ ਉਹਨਾਂ ਦਾ ਜਿਹੜਾ ਹਰ ਜਥੇਬੰਦੀ ਨੂੰ ਹਮਾਇਤ ਹੁੰਦੀ ਹੈ, ਉਹ ਪਰਿਵਾਰ ਸਹਿਤ ਉੱਥੇ ਵਸਦੇ ਨੇ। ਸਾਡੇ ਹੋਸਟ ਵੀ ਉਹੀ ਹੁੰਦੇ ਨੇ ਜੀ, ਉਹਨਾਂ ਦੇ ਬੜੇ ਪਿਆਰੇ ਬੱਚੇ ਨੇ ਦੋਨੋਂ ਹੀ। ਔਰ ਅਸੀਂ ਜਿੱਥੇ ਘਰੇਲੂ ਇੱਕ ਸਾਂਝ ਵੀ ਮਹਿਸੂਸ ਕਰਦੇ ਹਾਂ, ਉੱਥੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਜਿਹੜਾ ਵੱਡਾ ਪੰਥ ਪਰਿਵਾਰ ਹੈ ਜਿਵੇਂ ਐਟਲਾਂਟਾ ਦੇ ਵਿੱਚ ਸਿੱਖ ਸੰਗਤਾਂ ਔਰ ਉਹਨਾਂ 'ਚੋਂ ਹੀ ਜਦੋਂ ਅਸੀਂ ਕਿਉਂਕਿ ਉੱਥੋਂ 3 ਘੰਟੇ ਦੀ ਡਰਾਈਵ ਹੈ ਸਾਊਥ ਕੈਰੋਲਾਈਨਾ ਜਿੱਥੇ ਦਾ ਕਿ ਵਾਕਿਆ ਹੈ ਕਿ ਸੰਤ ਪਿੰਡਾਂ ਵਾਲਿਆਂ ਦੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਉਹਨਾਂ ਮਨਮਤੀਆਂ ਨੇ ਉਤਾਰੀਆਂ ਨੇ। ਔਰ ਉੱਥੋਂ ਐਟਲਾਂਟਾ ਤੋਂ ਹੀ ਬੱਚੀ ਹਰਮਨ ਕੌਰ ਔਰ ਜਗਰੂਪ ਸਿੰਘ ਨੌਜਵਾਨ ਜਿਹੜਾ ਪਿੱਛੇ ਉਹਨਾਂ ਨੇ ਜਾ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਉੱਥੋਂ ਡਰਾਈਵ ਕਰਕੇ ਗਏ ਔਰ ਅਸੀਂ ਸੈਚਰਡੇ ਪਹੁੰਚ ਗਏ ਸੀ। ਔਰ ਸਾਡੇ ਲਈ ਹਮੇਸ਼ਾ ਹੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਡੇ ਵੀਰ ਭਾਈ ਗੁਰਦੇਵ ਸਿੰਘ
ਕਲਾਮਾਜ਼ੂ ਤੋਂ ਫਲਾਈ ਕਰਕੇ ਪਹੁੰਚਦੇ ਨੇ। ਨਾਈਸ। ਜ਼ਾਰਾ ਅਮਰਵੀਰ ਸਿੰਘ ਵੀ ਸਾਡੇ ਨਾਲ ਸਨ ਔਰ ਸੈਚਰਡੇ ਪਰਿਵਾਰ 'ਚ ਹੀ ਜਿਹੜੇ ਨੇ ਬਾਕੀ ਲੋਕਲ ਜਿਹੜੇ ਨੇ ਐਕਟਿਵਿਸਟ ਉਹ ਵੀ ਮਿਲਣ ਆਏ। ਉਹਨਾਂ ਦੇ ਵਿੱਚ ਭਾਈ ਸੁਰਿੰਦਰ ਸਿੰਘ ਜਿਨ੍ਹਾਂ ਦਾ ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਵੀ ਨੇ ਔਰ ਝਾਂਗੜਾ ਇਹ ਸ਼ਾਇਦ ਪਿੰਡ ਦਾ ਨਾਂ ਹੈ, ਔਰ ਉਹਨਾਂ ਦੇ ਬੱਚੇ ਹਰਮਨ ਕੌਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਔਰ ਅਨਮੋਲ ਸਿੰਘ ਜਿਹੜਾ ਸਟੇਟ ਗੋਲਫਰ ਹੈ ਔਰ ਹੁਣ ਜਿਹੜਾ ਵੱਡੇ ਲੈਵਲ ਤੇ ਅੱਗੇ ਜਾ ਰਹੇ ਨੇ ਇਹ ਵੀ, ਔਰ ਨਾਲ ਦੀ ਨਾਲ ਭਾਈ ਹਰਨੇਕ ਸਿੰਘ ਸੇਖੋਂ ਉਹਨਾਂ ਦਾ ਬੇਟਾ ਰੌਣ ਸਿੰਘ ਸੇਖੋਂ ਉਹ ਵੀ ਗੱਲਬਾਤ ਲਈ ਆਏ। ਔਰ ਨਾਲ ਦੀ ਨਾਲ ਹੋਰ ਵੀ ਜਿਹੜੇ ਸਾਡੇ ਦਿਲਚਸਪੀ ਰੱਖਣ ਵਾਲੇ ਨੇ ਉਹਨਾਂ ਦੀ ਸ਼ਮੂਲੀਅਤ ਸੀ। ਇੱਕ ਸੈਸ਼ਨ ਜਿਹੜਾ ਉਹ ਪੰਥਕ ਵਿਚਾਰਾਂ ਹੀ ਹੁੰਦੀਆਂ ਨੇ ਜਿੱਥੇ ਵੀ ਸਾਡੇ ਇਕੱਠੇ ਹੁੰਦੇ ਨੇ, ਉਹਦਾ ਮੇਨ ਇਹੀ ਹੁੰਦਾ। ਔਰ ਫਿਰ ਅਗਲੇ ਦਿਨ ਐਤਵਾਰ ਜਿਹੜਾ ਮੁੱਖ ਦੀਵਾਨ ਹਾਲ ਦੇ ਵਿੱਚ ਪੂਰਾ ਦੀਵਾਨ ਸੀ, ਪੈਕਡ ਟੂ ਦਾ ਕੈਪੈਸਿਟੀ। ਸਾਡੇ ਦਰਸ਼ਕ ਤਸਵੀਰਾਂ ਨਾਲ ਦੀ ਨਾਲ ਦੇਖ ਸਕਦੇ ਨੇ। ਔਰ ਜਿੱਥੇ ਅਸੀਂ ਸ਼ੁਕਰਗੁਜ਼ਾਰ ਹਾਂ ਭਾਈ ਸੁਰਿੰਦਰ ਸਿੰਘ ਜੀ ਦੇ ਜਿਨ੍ਹਾਂ ਨੇ ਜਿੱਥੇ ਹਮੇਸ਼ਾ ਹੀ ਉਹ TV 84 ਦੇ ਵੀ ਸਪੋਰਟ ਕਰਦੇ ਨੇ, ਬੜੇ ਕਾਈਂਡ ਵਰਡਸ ਕੇ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸਰ ਪ੍ਰੇਮ ਸਿੰਘ ਰੰਧਾਵਾ, ਕਿਉਂਕਿ ਦੇਖੋ ਇਹ ਅਲਟੀਮੇਟਲੀ ਔਰ ਉਹਨਾਂ ਦੇ ਸਾਰੇ ਬੋਰਡ ਆਫ ਟਰਸਟੀ ਸਾਰੀ ਕਮੇਟੀ ਜਦੋਂ ਤੱਕ ਸਾਰੇ ਇੱਕੋ ਪੇਜ ਤੇ ਨਾ ਹੋਣ ਉਦੋਂ ਤੱਕ ਕੋਈ ਵੀ ਜਿਹੜੀ ਹੈ ਉਹ ਪੰਥਕ ਪਿੜ ਦੀ ਐਕਟੀਵਿਟੀ ਨਹੀਂ ਹੋ ਸਕਦੀ। ਔਰ ਈਵਨ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਐਕਸਪੈਂਡ ਕਰਦੇ ਆ, ਹੁਣ ਨਾਲ ਲੱਗਦੀ ਜ਼ਮੀਨ ਵੀ ਲਈ ਹੈ। ਸੋ ਆਲਮੋਸਟ 11 ਏਕੜ ਦੇ ਲਗਭਗ ਇਹ ਗੁਰਦੁਆਰਾ ਸਾਹਿਬ, ਔਰ ਤੁਸੀਂ ਦੇਖ ਸਕਦੇ ਹੋ ਕਿ ਬੜਾ ਖੂਬਸੂਰਤ ਆਰਕੀਟੈਕਟ ਹੈ। ਜਿਵੇਂ ਅਸੀਂ ਜਦੋਂ ਗਲੈਨ ਰੌਕ ਦੀ ਗੱਲ ਕਰਦੇ ਹਾਂ ਕਿ ਵੀ ਬੜੀ ਖੂਬਸੂਰਤ ਉਹਨਾਂ ਨੇ ਜਿਹੜਾ ਇੰਜੀਨੀਅਰਸ ਨੇ ਇਵੇਂ ਹੀ ਉੱਥੋਂ ਉਹਨਾਂ ਨੇ ਪੰਜਾਬ ਤੋਂ ਬਹੁਤ ਸਾਰਾ ਜਿਹੜਾ ਖਾਸ ਤੌਰ ਤੇ ਸਿੱਖ ਆਰਕੀਟੈਕਟ ਹੁੰਦਾ ਜਦੋਂ ਤੁਸੀਂ ਗੁਰਦੁਆਰੇ ਦਾ ਗੁੰਬਦ ਹੈ, ਗੇਟ ਹੈ, ਸੋ ਉਹ ਜਿਹੜਾ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਦੀਵਾਨ ਦੇ ਵਿੱਚ ਸ਼ਾਮਲ ਸਨ। ਕਿਉਂਕਿ ਕੁਦਰਤੀ ਸਤੰਬਰ ਦਾ ਮਹੀਨਾ ਜਦੋਂ, ਹਾਲਾਂਕਿ 1 ਸਤੰਬਰ 1604 ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਬੀੜ ਦਾ ਪ੍ਰਕਾਸ਼ ਦਿਵਸ ਹੈ, ਪਰ ਇਹ ਸਾਰਾ ਮਹੀਨਾ ਹੀ ਸੈਲੀਬ੍ਰੇਸ਼ਨ ਚੱਲਦੀਆਂ ਨੇ। ਔਰ ਇਸ ਦਿਨ ਨੂੰ ਸਮਰਪਿਤ ਦੀਵਾਨ ਸੀ। ਭਾਈ ਗੁਰਿੰਦਰਪਾਲ ਸਿੰਘ ਜਿਹੜੇ ਬੜੇ ਸੁਲਝੇ ਹੋਏ ਕਥਾਵਾਚਕ ਨੇ, ਉਹਨਾਂ ਦੇ ਹੁਣ ਬੇਟੇ ਵੀ ਪਰਿਵਾਰ ਵੀ ਆਇਆ, ਉਹਨਾਂ ਨੂੰ ਉਹਨਾਂ ਨੇ ਮਿਲਾਇਆ। ਔਰ ਉਹ ਬੜੇ ਜਿੱਥੇ ਉਹ ਗੁਰਬਾਣੀ ਇਤਿਹਾਸ ਦੇ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਕਰੰਟ ਸਟਰਗਲ ਨੂੰ ਕਿਵੇਂ ਰਿਲੇਟ ਕਰਨਾ। ਔਰ ਜਿਵੇਂ ਉੱਥੇ ਯੂਥ ਕੈਂਪ ਵੀ ਮਹੀਨੇ ਦੇ ਐਂਡ 'ਚ ਨੌਜਵਾਨ ਲਾਉਂਦੇ ਨੇ, ਔਰ ਉਹ ਦੱਸ ਰਹੇ ਸੀ ਕਿ ਵੀ ਅਸੀਂ ਹਰ ਹਫਤੇ ਜਿਹੜਾ ਵੀ ਕੋਈ ਪ੍ਰਮੁੱਖ ਸਾਡੇ ਅਜੂਕੇ ਸੰਘਰਸ਼ ਦਾ ਵੀ ਸ਼ਹੀਦ ਹੈ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਹੁੰਦੀ ਹੈ। ਸੋ ਇਹ ਇਸ ਕਿਸਮ ਦੇ ਮਾਹੌਲ 'ਚ ਜਾ ਕੇ ਤੁਹਾਨੂੰ ਲੱਗਦਾ ਐਟ ਹੋਮ, ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਤਾਂ ਇਵੇਂ ਵੀ ਹੁੰਦਾ ਹੈ ਵੀ ਤੁਹਾਨੂੰ ਪਹਿਲਾਂ ਉਹ ਬਰੀਫ ਕੀਤਾ ਜਾਂਦਾ ਹੈ ਕਿ ਜੀ ਇੱਥੇ ਇਹ ਵੀ ਮਾਹੌਲ ਹੈ, ਪਰ ਇੱਥੇ ਇਹਨਾਂ ਨੇ ਕੋਈ ਭੁਲੇਖਾ ਨਹੀਂ ਰੱਖਿਆ ਹੋਇਆ ਕਿ ਪੰਥਕ ਸਟੇਜ ਹੈ, ਖਾਲਿਸਤਾਨ ਦੀ ਸਟੇਜ ਹੈ। ਗੇਟ ਦੇ ਅੰਦਰ ਵੜਦੇ ਆ ਜਿਹੜਾ ਇੱਕ ਪੂਰਾ ਬੈਨਰ ਜਿਸ ਦੇ ਉੱਤੇ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਹੋਰ ਜਿਹੜੇ ਜੂਨ 84 ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਨੇ। ਔਰ ਇਹੀ ਹੈ ਕਿ ਭਾਈ ਜਿਉਣਾ ਵੀ ਅਣਖ ਨਾਲ ਔਰ ਕੌਮੀ ਘਰ ਖਾਲਿਸਤਾਨ ਵੀ ਲੈਣਾ। ਸੋ ਅਸੀਂ ਸਮੂਹ ਵੀਰਾਂ ਭੈਣਾਂ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਨੇ ਜਿਨ੍ਹਾਂ ਦੇ ਨਾਂ ਮੈਂ ਜਿਹੜਾ ਮਿਸ ਕਰ ਰਿਹਾ, ਲੇਕਿਨ ਕਿਉਂਕਿ ਅੱਜ ਸਾਡੇ ਕੋਲ ਖਬਰ ਤਾਂ ਇੱਕ ਹੈ ਕੈਨੇਡਾ ਚੋਂ ਆਈ ਹੋਈ, ਪਰ ਜਿਹਨੇ ਇਸ ਵੇਲੇ ਜੇ ਦੁਨੀਆ ਭਰ 'ਚ ਕਿਤੇ ਵੀ ਦੋ ਸਿੱਖ ਆਪਸ 'ਚ ਜਾਂ ਜਥੇਬੰਦੀਆਂ ਦੇ ਨੁਮਾਇੰਦੇ ਗੱਲ ਕਰ ਰਹੇ ਨੇ ਤੇ ਇਸ ਡਿਵੈਲਪਮੈਂਟ ਨੂੰ ਲੈ ਕੇ ਕਰ ਰਹੇ ਨੇ, ਕਿਉਂਕਿ ਇਹ ਇੱਕ ਟਰਨਿੰਗ ਪੁਆਇੰਟ ਵੀ ਹੋਏਗਾ, ਮਾਈਲਸਟੋਨ ਵੀ ਹੋਏਗਾ। ਔਰ ਇਸ ਨੇ ਸਾਡੇ ਖਾਲਿਸਤਾਨ ਦੇ ਗੋਲ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਕਰੀਬ ਲੈ ਆਂਦਾ ਹੈ। ਔਰ ਇੰਡੀਅਨ ਸਟੇਟ ਜਿਹੜੀ ਹੈ ਐਜ਼ ਏ ਟੈਰਰਿਸਟ ਸਟੇਟ ਐਕਸਪੋਜ਼ ਵੀ ਹੋਈ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਵੀਰ ਤੇਜਵਿੰਦਰ ਸਿੰਘ ਸੰਧੂ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੇ ਬ੍ਰਦਰ ਇਨ ਲਾ ਜ਼ੋਰਾਵਰ ਸਿੰਘ ਔਰ ਬਾਕੀ ਸਮੁੱਚਾ ਪਰਿਵਾਰ ਜਿਹੜੇ ਮੂਵ ਤਾਂ ਵਰਜੀਨੀਆ ਤੋਂ ਕੀਤੇ ਨੇ, ਉੱਥੇ ਵੀ ਉਹ ਸੈਚਰਡੇ ਵੀ ਮਿਲਣ ਆਏ, ਸੰਡੇ ਵੀ ਸਮੁੱਚਾ ਪਰਿਵਾਰ, ਉਹਨਾਂ ਦੇ ਬਜ਼ੁਰਗ ਮਾਤਾ ਜੀ ਔਰ ਸਾਰੇ ਦੀਵਾਨ ਦੇ ਵਿੱਚ ਹਾਜ਼ਰ ਸੀ। ਔਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਅਸੀਂ ਜਿਹੜਾ ਤੇਜਵਿੰਦਰ ਸਿੰਘ ਸੰਧੂ ਹੋਰਾਂ ਵੱਲੋਂ ਕੀਤਾ ਗਿਆ ਕਿ ਉਹਨਾਂ ਦਾ ਵੀ ਇਹੀ ਚਾਹਨਾ ਹੈ ਕਿ ਭਾਈ ਜਿਹੜੀ ਹਰ ਗੁਰਸਿੱਖ ਦੀ ਤਾਂਘ ਹੈ ਕਿ ਸਾਡਾ
घर बने कौमी घर खालिस्तान ਦੇ ਲਈ ਇਹ ਪਿਛਲੇ ਆਲਮੋਸਟ 90 ਤੋਂ ਹੀ ਜਦੋਂ ਅਸੀਂ ਨਿਊਯਾਰਕ ਦੇ ਵਿੱਚ ਮਿਲੇ ਉਸ ਤੋਂ ਹੀ ਇਹ ਇਸ ਪਾਸੇ ਯਤਨਸ਼ੀਲ ਨੇ ਕਾਰਜਸ਼ੀਲ ਨੇ ਸਾਨੂੰ ਪਿਆਰ ਕਰਦੇ ਨੇ ਹਮਦਰਦੀ ਵੀ ਹਮੇਸ਼ਾ ਹੀ ਹੁੰਦੀ ਹੈ ਜੇ ਉਸ ਦੇ ਨਾਲ ਹੀ ਜਿਹੜਾ ਉਹਨਾਂ ਨੂੰ ਦੇ ਲਈ ਕੌਮੀ ਰਸਤੇ ਤੇ ਤੁਰਿਆ ਹੋਇਆ ਔਰ ਇੱਥੋਂ ਨਿਊਯਾਰਕ ਤੋਂ ਵਰਜੀਨੀਆ ਮੂਵ ਕੀਤੇ ਸੀ ਹੁਣ ਐਟਲਾਂਟਾ ਦੇ ਵਿੱਚ ਉਹਨਾਂ ਦਾ ਸਫਲ ਕਾਰੋਬਾਰ ਹੈ और उन्होंने अपने परिवार के बाकी जियां भी नेड़े नेड़े लै आंदा और अगली बार उन्होंने एक रात का इकरार लिया भी तुसी आओगे तो साडे वाल रुकोगे सो असी इन्हां सारियां नूं ही जिथे एक्नॉलेज करते हैं सब दी सेवावां नूं बिल्कुल साडे कोल तां देण लई की हुंदा है पर असी ये जरूर है कि जदों इस किस्म के इकट्ठ च जां इस किस्म के प्यार वाले परिवारां दे नाल सांझ हुंदी है ਤੇ ਬੈਟਰੀਜ਼ ਚਾਰਜਡ ਹੁੰਦੀਆਂ ਨੇ ਸੋ ਇਸ ਦੀਵਾਨ ਦੇ ਵਿੱਚ ਵੀ ਲਗਭਗ 1 ਘੰਟੇ ਦੀ ਸਾਡੀ ਸਪੀਚ ਹੈ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਅੱਛਾ ਹੁਣ ਗੱਲ ਅਸੀਂ ਕਰੀਏ ਉਹ ਡਿਵੈਲਪਮੈਂਟ ਉਹ ਖਬਰ ਜਿਹੜੀ 39 ਸਾਲ ਤੋਂ ਜਿਸ ਦੀ ਸਾਨੂੰ ਇੰਤਜ਼ਾਰ ਸੀ ਬਿਲਕੁਲ ਜੂਨ 84 ਦਾ ਘੱਲੂਘਾਰਾ ਭਾਰਤੀ ਸਟੇਟ ਕਿਵੇਂ ਉਹਨਾਂ ਨੇ उस वेले दी यूके दी प्राइम मिनिस्टर सोवियत यूनियन दी खुफिया एजेंसी KGB मोसाद किन्ने होर भाईवाल सी की सी लेकिन असी विक्टिम सी कोई आवाज़ साडे हक च नहीं उठी जे माड़ी मोटी एक हमदर्दी एज ए विक्टिम उस घल्लूघारे तो बाद पैदा हुई तो भारतीय खुफिया एजेंसियां ने बड़ी चलाकी दे नाल 1985 दे विच कैनेडा दे विच एयर इंडिया का हादसा करवा के जिस दे विच बेगुनाह 329 मुसाफिर मारे गए सी उस नूं खालिस्तान के खाते च पा दिता सिखां के खाते च पा दिता नतीजे के तौर पर एक पासे साडी कौम उस नस्लकुशी के दौर चों गुजारी गई पर इंटरनैशनली असी दहशतगर्द बना दिते गए ट्रायल मीडिया ट्रायल बनया जिस अगों सिखां नूं होर भी बदनाम किया गया और होर भी बहुत सारिया फिर जड़ियाँ कार्रवाइयाँ एजेंसियां की अपनी कारस्तानी होंदी है गुरुद्वारियां च झगड़े होण कोई होर होण वो सारे बड़े जिहड़ा वो खुल दे नाल करते रहे और कदे भी जे पिन पॉइंट होया भी एयर इंडिया के हादसे नूं लैके जे 2 कैनेडियन जर्नलिस्ट ग्लोब एंड मेल एंड टोरंटो स्टार दियां ने द सॉफ्ट टारगेट लिखी सिख हल्कियां 'ਚ ਉਹਦਾ ਜ਼ਿਕਰ ਹੈ ਪਰ ਕਿਉਂਕਿ ਮੁੱਖ ਧਾਰਾ ਦੇ ਵਿੱਚ ਉਹਨਾਂ ਦਾ ਇੰਨਾ ਕੁ ਦਬਾਅ ਬਣਿਆ ਹੋਇਆ ਸੀ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ ਅੱਜ ਤਾਂ ਚਲੋ ਸਾਡੇ ਕੋਲ ਆਪਣੀ ਗੱਲ ਕਹਿਣ ਦੇ ਪਲੇਟਫਾਰਮ ਨੇ ਉਦੋਂ ਤਾਂ ਕੁਝ ਵੀ ਨਹੀਂ ਸੀ ਸੋ ਨੈਰੇਟਿਵ ਉਹੀ ਵਿਕਦਾ ਹੈ ਜਿਹੜਾ ਫਿਰ ਤਾਕਤਵਰ ਦਾ ਹੁੰਦਾ ਹੈ ਤੇ ਨਤੀਜੇ ਦੇ ਤੌਰ ਤੇ ਅਸੀਂ ਇੱਕ ਜਾਂ ਦੂਜੇ ਕਿਸੇ ਵੀ ਉਹਨਾਂ ਦੇ ਉਸ ਦਾਅ ਪੇਚ ਚੋਂ ਨਿਕਲ ਨਹੀਂ ਸਕੇ ਇਹੀ ਪਾਰਟ ਅਸੀਂ ਲਗਾਤਾਰਤਾ ਨਾਲ ਦੇਖਦੇ ਰਹੇ और फिर उन्हां दियां एजेंसियां क्योंकि जे पीसफुल तरीके नाल खालिस्तान रेफरेंडम की गल नूं सिक्स फॉर जस्टिस ने लंडन पैरिस रोम यूरोप के मुल्कों चों टोरंटो तो और फिर सरी च जिहड़ा कि पिछले 10 सितंबर नूं होया ये सारे दे चलदे असीं देखते हैं कि इंडियन एजेंसियां ने अजीत डोवल डर्टी मैन जिस दियां डर्टी एजेंसीज अगों NIA का ਜਿਹੜਾ ਉਹ ਦਿਨਕਰ ਗੁਪਤਾ ਔਰ ਉਹਦੇ ਰਾਹੀਂ ਉਹਨਾਂ ਨੇ ਫਿਰ ਉਹ ਕੰਮ ਸ਼ੁਰੂ ਕੀਤਾ ਜਿਸ ਦੇ ਲਈ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਜਾਂ ਰਸ਼ੀਅਨ KGB ਜਾਣੀ ਜਾਂਦੀ ਹੈ ਟਾਰਗੇਟ ਕਿਲਿੰਗਸ ਪਿਛਲੇ ਵਰਿਆਂ 'ਚ ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਹੈਪੀ ਕਰਕੇ ਜਾਣਿਆ ਜਾਂਦਾ ਸੀ ਉਹਨਾਂ ਦਾ ਜਿਹੜਾ ਉਹ ਮਰਡਰ ਲਾਹੌਰ 'ਚ ਹੋਇਆ ਉਹਨੂੰ ਵੀ ਕਿਸੇ ਹੋਰ ਖਾਤੇ 'ਚ ਪਾ ਦਿੱਤਾ ਗਿਆ ਬਹੁਤ ਸਾਰਿਆਂ ਦਾ ਸਾਡਿਆਂ ਦਾ ਵੀ ਉਹ ਬਹੁਤਾ ਧਿਆਨ ਨਹੀਂ ਗਿਆ ਕਿ ਵੀ ਇਹ ਤਾਂ ਕੋਈ ਟਾਰਗੇਟ ਕਿਲਿੰਗ ਦਾ ਹਿੱਸਾ ਹੋ ਸਕਦਾ ਲੇਕਿਨ ਜਦੋਂ ਪਿਛਲੇ ਅਸੀਂ 3-4 ਮਹੀਨਿਆਂ ਦੇ ਵਿੱਚ ਲਗਾਤਾਰਤਾ ਨਾਲ ਦੇਖਦੇ ਹਾਂ ਕਿ 3 ਹਾਈ ਪ੍ਰੋਫਾਈਲ ਮਰਡਰ ਜਿਨ੍ਹਾਂ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਕੈਮੀਕਲ ਦੇ ਇਸਤੇਮਾਲ ਨਾਲ UK ਦੇ ਵਿੱਚ ਔਰ ਉਸ ਤੋਂ ਆਲਮੋਸਟ 4 ਦਿਨ ਬਾਅਦ ਮਿਡ ਆਫ ਜੂਨ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ
ਜਿਹੜੇ ਸਿੱਖਸ ਫਾਰ ਜਸਟਿਸ ਦੇ ਡਾਇਰੈਕਟਰ ਵੀ ਖਾਲਿਸਤਾਨ ਰੈਫਰੈਂਡਮ ਦੀ ਕੈਂਪੇਨ ਨੂੰ ਕੈਨੇਡਾ 'ਚ ਲੀਡ ਕਰ ਰਹੇ ਸੀ, ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਔਰ ਇੱਕ ਨੋਬਲ ਇੱਕ ਭਲੀ ਰੂਹ ਜਿਸ ਨੇ ਕੋਵਿਡ-19 ਦੇ ਚਲਦੇ ਆ ਉਹਨਾਂ ਹਿੰਦੂ ਵਿਦਿਆਰਥੀਆਂ ਦੀ ਵੀ ਖੁੱਲ੍ਹ ਕੇ ਮਦਦ ਕੀਤੀ ਜਿਹੜੇ ਘਰਾਂ 'ਚ ਤਾੜੇ ਹੋਏ ਸੀ, ਔਰ ਉਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਸੀ ਕਿ ਹਰ ਸਟੂਡੈਂਟ ਤੱਕ ਅੰਨ ਵੀ ਪਹੁੰਚੇ, ਦੂਸਰੀਆਂ ਲੋੜ ਦੀਆਂ ਚੀਜ਼ਾਂ ਵੀ ਪਹੁੰਚਣ। ਔਰ ਉਹਨਾਂ ਦਾ ਜਿਹੜਾ ਦਿਨ ਦਿਹਾੜੇ ਕੋਲਡ ਬਲੱਡਡ ਮਰਡਰ ਟਾਰਗੇਟ ਕਿਲਿੰਗਸ ਰਾਹੀਂ ਜਿਹੜਾ ਕਰਵਾਇਆ ਗਿਆ ਜੀ, ਮਕਸਦ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਇੱਕ ਤਾਂ ਕੌਮ ਦੇ ਵਿੱਚ ਖੌਫ ਪੈਦਾ ਕਰਨਾ, ਡਰ ਪੈਦਾ ਕਰਨਾ, ਔਰ ਦੂਸਰਾ ਸਾਰੀ ਆਜ਼ਾਦੀ ਦੀ ਮੂਵਮੈਂਟ ਨੂੰ ਜਿਹੜਾ ਹੈ ਉਹ ਇੱਕ ਕਨਫਿਊਜ਼ਨ ਦੇ ਵਿੱਚ ਜਾਂ ਉਸ ਨੂੰ ਕਦੇ ਗੈਂਗਸਟਰ ਵਾਰਫੇਅਰ ਨਾਲ ਜੋੜ ਦਿਓ, ਕਦੇ ਕਿਸੇ ਹੋਰ ਨਾਲ ਜੋੜ ਦਿਓ। ਔਰ ਅਸੀਂ ਦੇਖਿਆ ਵੀ ਉਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਜਿਵੇਂ ਉਹਨਾਂ ਦੇ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ ਜਿਹਦੇ 'ਚ ਗੋਬਰ ਆਰੀਆ ਵਰਗੇ ਲੋਕ ਔਰ ਕਿੰਨੇ ਹੀ ਉਸ ਨਸਲ ਦੇ ਜਿਨ੍ਹਾਂ ਨੇ ਖੁੱਲ੍ਹ ਕੇ ਕਲੇਮ ਕੀਤਾ ਕਿ ਭਾਈ ਅਸੀਂ ਘੁਸ ਕੇ ਮਾਰਾ, ਔਰ ਉਹਨਾਂ ਨੇ ਵਾਰਨ ਕੀਤਾ ਬਾਕੀਆਂ ਨੂੰ ਕਿ ਭਾਈ ਅਸੀਂ ਹੁਣ ਇਵੇਂ ਹੀ ਕਰਾਂਗੇ। ਆਹ ਦੇਖੋ ਪੰਜਵੜ ਨੂੰ ਲਾਹੌਰ 'ਚ, ਖੰਡੇ ਨੂੰ ਯੂਕੇ 'ਚ, ਔਰ ਹੁਣ ਨਿੱਜਰ ਨੂੰ ਇੱਥੇ, ਬਾਕੀਆਂ ਦੇ ਵੀ ਵਾਰੀ ਆ। ਉਹਨਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਤੱਕ ਗਏ ਔਰ ਈਵਨ ਅਮਰੀਕਾ ਦੇ ਵਿੱਚ ਵੀ ਜਿਸ ਲੈਵਲ ਦਾ ਉਹਨਾਂ ਦਾ ਪਾਰਟ ਸੀ, FBI ਨੇ ਜਿਹੜੇ ਚੀਦਾ ਕੰਮ ਕਰਨ ਵਾਲੇ ਇੱਥੇ ਪੰਥ ਲਈ ਸੀ, ਉਹਨਾਂ ਨੂੰ ਦੱਸਿਆ ਕਿ ਬਈ ਤੁਹਾਡੇ ਹਾਈ ਸਿਕਿਉਰਿਟੀ ਦੇ ਵਿੱਚ ਅਸੀਂ ਰੱਖਣਾ ਚਾਹੁੰਦੇ ਹਾਂ ਕਿਉਂਕਿ ਇਹ ਜਿਹੜੇ ਨੇ ਤੁਸੀਂ ਵੀ ਨਿਸ਼ਾਨੇ 'ਤੇ ਹੋ। ਸੋ ਇਹ ਇੱਕ ਖੁੱਲ੍ਹ ਖੇਡ ਬਣ ਗਈ ਔਰ ਉਹਨਾਂ ਨੂੰ ਵੀ ਸਮਝਿਆ ਇੰਡੀਅਨ ਏਜੰਸੀਆਂ ਨੇ ਕਿ ਭਾਈ ਇਸ ਵੇਲੇ ਜਿਹੜਾ ਉਹ ਚੀਨ ਦੇ ਅਗੇਂਸਟ ਜਿਹੜਾ ਉਹ ਜਿਹੜਾ ਉਹ ਅਸੀਂ ਮੋਢਾ ਦਿੱਤਾ ਹੋਇਆ ਤੇ ਜੋ ਵੀ ਅਸੀਂ ਕਰਾਂਗੇ ਬਾਹਰਲੀਆਂ ਜਿਹੜੀਆਂ ਨੇ ਤਾਕਤਾਂ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਇਹ ਚੁੱਪ ਕਰ ਜਾਣਗੇ। ਔਰ ਕੰਪਲੀਸਿਟ ਤਾਂ ਇਹਨਾਂ ਇਹ ਹੋਏ ਹੀ ਨੇ। ਆਸਟ੍ਰੇਲੀਆ ਦਾ ਅਸੀਂ ਦੇਖਿਆ ਕਿ ਭਾਈ ਉੱਥੇ ਇੱਕ ਤੋਂ ਬਾਅਦ ਇੱਕ ਜਦੋਂ ਉੱਥੇ ਜਿਹੜਾ ਉਹ ਰੈਫਰੈਂਡਮ ਹੁੰਦਾ ਹੈ ਉਹ ਮੈਲਬਰਨ 'ਚ ਹੋਏ, ਉਹ ਬ੍ਰਿਸਬੇਨ 'ਚ ਹੋਏ, ਸਿਡਨੀ 'ਚ ਹੋਏ, ਕਿਵੇਂ ਅਕਸ਼ਤਾਮ ਮੰਦਰਾਂ ਦੀ ਗ੍ਰੈਫਿਟੀ ਸਿੱਖਾਂ ਦੇ ਖਾਤੇ 'ਚ। ਔਰ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਾਂਦਾ ਹੈ ਇੰਡੀਆ 'ਚ, ਉੱਥੇ ਵੀ ਮੋਦੀ ਕਹਿੰਦਾ ਹੈ ਕਿ ਜੀ ਇਹ ਸਾਡੀ ਕਮਿਊਨਿਟੀ 'ਤੇ ਹਮਲੇ, ਸਾਡੇ ਮੰਦਰਾਂ ਦਾ ਅਪਮਾਨ, ਇਹ ਵੋ। ਔਰ ਇਹੀ ਕੁਛ ਜਿਹੜਾ ਉਹ ਜਦੋਂ ਉੱਥੇ ਆਉਂਦਾ ਆਸਟ੍ਰੇਲੀਆ 'ਚ ਉੱਥੇ ਵੀ ਇਸ ਕਿਸਮ ਦਾ ਹੀ ਪ੍ਰਚਾਰ। ਔਰ ਅਮਰੀਕਾ 'ਚ ਵੀ ਕਿਵੇਂ ਝੂਠ ਕਿ ਜੀ DC ਐਮਬੈਸੀ 'ਚ ਐਮਬੈਸਡਰ ਨੂੰ ਧਮਕੀ ਦੇ ਦਿੱਤੀ, ਉਹਦੇ ਬੁੱਤ ਦੇ ਉੱਤੇ ਕਰਤਾ, ਸੈਨ ਫਰਾਂਸਿਸਕੋ 'ਚ ਅਟੈਕ ਕਰਤਾ, ਅੱਗ ਲਾ ਦਿੱਤੀ। ਉਹ ਸਾਰਾ ਹੀ ਨਜ਼ਰ ਆ ਰਿਹਾ ਸੀ ਕਿ ਵੀ ਇਹ ਕਿਵੇਂ ਇਹਨਾਂ ਦਾ ਇੱਕ ਆਰਕੈਸਟ੍ਰੇਟਡ ਮੂਵ ਹੈ। ਪਰ ਕੈਨੇਡਾ, ਕਿਉਂਕਿ ਕੈਨੇਡਾ ਦੇ ਵਿੱਚ ਇਹ ਦਬਾਅ ਇੰਡੀਅਨ ਸਿਸਟਮ ਦਾ ਪਹਿਲੇ ਦਿਨ ਤੋਂ ਹੀ ਰਿਹਾ, ਇਸ ਲਈ ਏਅਰ ਇੰਡੀਆ ਦਾ ਹਾਦਸਾ ਉੱਥੇ ਕਰਵਾਇਆ ਗਿਆ। ਪਰ ਜਸਟਿਨ ਟਰੂਡੋ ਜਦੋਂ 2015 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦੇ ਨੇ, ਕਿਉਂਕਿ 2014 'ਚ ਮੋਦੀ ਬਣਦਾ ਔਰ ਹੁਣ ਜਸਟਿਨ ਟਰੂਡੋ ਦੀ ਵੀ ਸੈਕੰਡ ਟਰਮ ਹੈ ਜਿਵੇਂ ਇਹਦੀ ਮੋਦੀ ਦੀ ਹੈ। ਔਰ ਜਸਟਿਨ ਟਰੂਡੋ ਜਿਹਨੇ ਆਪਣੀ ਕੈਬਨਿਟ ਦੇ ਵਿੱਚ ਵੀ 4-5 ਸਿੱਖ ਮਿਨਿਸਟਰ ਲਏ, ਡਿਫੈਂਸ ਮਿਨਿਸਟਰ ਵੀ ਹਰਜੀਤ ਸਿੰਘ ਸਜਨ ਔਰ ਦੂਸਰੇ, ਔਰ ਉਹਨਾਂ ਨੇ ਬੜੇ ਫਖਰ ਨਾਲ ਮੈਰੀਲੈਂਡ ਯੂਨੀਵਰਸਿਟੀ ਦੇ ਇੱਕ ਫੰਕਸ਼ਨ 'ਚ ਕਿਹਾ ਸੀ ਕਿ ਵੀ ਇੰਨੇ ਤਾਂ ਮੋਦੀ ਨੇ ਨਹੀਂ ਰੱਖੇ ਹੋਏ ਜਿਹੜੇ ਮਿਨਿਸਟਰ ਸਿੱਖ ਜਿੰਨੇ ਮੇਰੀ ਕੈਬਨਿਟ 'ਚ ਨੇ। ਸੋ ਫਖਰ ਦੇ ਨਾਲ ਜਿਵੇਂ ਉਹਨਾਂ ਦੇ ਪਿਤਾ ਦਾ ਵੀ ਹਮੇਸ਼ਾ ਸਿੱਖਾਂ ਪ੍ਰਤੀ ਰਿਹਾ। ਔਰ ਇਹ ਇੱਕ ਜਦੋਂ ਅਸੀਂ ਕੈਨੇਡਾ ਮੁਲਕ ਦੀ ਗੱਲ ਕਰਦੇ ਹਾਂ, ਕੈਨੇਡਾ ਦਾ ਚਾਰਟਰ ਆਫ ਰਾਈਟਸ, ਕੈਨੇਡਾ ਦਾ ਆਪਣਾ ਟਰੈਕ ਰੈਕਡ ਹਿਊਮਨ ਰਾਈਟਸ, ਔਰ ਜਿਹੜੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪਰਸੀਕਿਊਟਡ ਲੋਕ ਨੇ ਉਹਨਾਂ ਦੇ ਲਈ ਕੈਨੇਡਾ ਹਮੇਸ਼ਾ ਇੱਕ ਵੈਲਕਮਿੰਗ ਲੈਂਡ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਇੱਕ ਫਖਰ ਵੀ ਸੀ ਕਿ ਸਿੱਖ ਤਾਂ ਕੈਨੇਡਾ 'ਚ 100 ਸਾਲ ਤੋਂ ਵੀ 100 ਸਾਲ ਪਹਿਲਾਂ ਆਏ ਔਰ ਕੈਨੇਡਾ ਦੀ ਹਿਸਟਰੀ 'ਚ ਪਹਿਲਾਂ ਹੀ ਉਹਨਾਂ ਨੂੰ ਕਾਮਾਗਾਟਾ ਮਾਰੂ ਵੇਲੇ ਕੀ ਹੋਇਆ ਜਾਂ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਦੇ ਮਾਮਲੇ 'ਚ ਕੀ ਹੁੰਦਾ ਰਿਹਾ, ਇੱਕ ਸਟੇਜ 'ਤੇ ਸਭ ਨੂੰ ਇਕੱਠੇ ਕਰਕੇ ਹੌਂਡੂਰਸ ਭੇਜਣ ਦੀ ਲਾਈਨ ਸੀ। ਸੋ ਹੁਣ ਬਹੁਤ ਕੁਝ ਬਦਲਿਆ ਔਰ ਕੈਨੇਡਾ ਅਲੰਬਰਦਾਰ ਹੈ ਫਰੀडम्स ਦਾ। ਸੋ ਉਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਕਿ ਜਦੋਂ ਪੀਸਫੁਲ ਢੰਗ ਨਾਲ ਖਾਲਿਸਤਾਨ ਦੀ ਗੱਲ ਕੈਨੇਡਾ 'ਚ ਰੈਫਰੈਂਡਮ ਰਾਹੀਂ ਸਾਹਮਣੇ ਆਈ ਤੇ ਇੰਡੀਆ ਦਾ ਜਿਹੜਾ ਨੈਸਟੀ ਚਿਹਰਾ ਹੈ ਹੋਰ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ। ਉਹਨਾਂ ਨੇ ਕਿਵੇਂ ਜਿਹੜਾ ਉਹ ਪ੍ਰੋਟੈਸਟ ਕੀਤਾ, 2 ਵਾਰ ਉਹਨਾਂ ਦੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦਿੱਲੀ 'ਚ ਤਲਬ ਕੀਤਾ, ਫਿਰ ਜਿਹੜਾ ਉਹ ਡਿਮਾਰਸ਼ੇ ਦਿੱਤਾ, ਫਿਰ ਈਵਨ ਟਰੈਵਲ ਐਡਵਾਈਜ਼ਰੀ ਉਹਨਾਂ ਨੇ ਤੱਕ ਲੈ ਆਏ ਕੈਨੇਡਾ ਨੂੰ।
ਔਰ ਇਸ ਸਾਰੇ ਤੋਂ ਬਾਅਦ ਵੀ ਕੈਨੇਡਾ ਨੇ ਬਹੁਤ ਅੰਦਰ ਵੜ ਕੇ ਉਹਨਾਂ ਨੂੰ ਕਹਿੰਦੇ ਹੋਣਗੇ ਕਿ ਭਾਈ ਇਹ ਤੁਸੀਂ ਜੋ ਕਰ ਰਹੇ ਹੋ ਠੀਕ ਨਹੀਂ ਹੈ, ਪਰ ਜਿਉਂ-ਜਿਉਂ ਖੁਦ ਜਿਹੜਾ ਉਲਟਾ ਚੋਰ ਕੋਤਵਾਲ ਕੋ ਡਾਂਟੇ, ਉਹਨਾਂ ਦਾ ਇਹ ਤਰੀਕਾ, ਇੱਕ ਪਾਸੇ ਤਾਂ ਉਹਨਾਂ ਨੇ ਕਿਲਿੰਗ ਸ਼ੁਰੂ ਕਰਤੀਆਂ, ਦੂਸਰੇ ਪਾਸੇ ਉਸ ਕਿਲਿੰਗ ਤੋਂ ਬਾਅਦ ਵੀ ਜੇ ਪਿਛਲੇ ਤੁਸੀਂ ਹਫ਼ਤਿਆਂ ਦਾ G20 ਤੱਕ ਦਾ ਦੇਖੋ ਤੇ ਉਹਨਾਂ ਨੇ ਬਾਰ-ਬਾਰ ਜਸਟਿਨ ਟਰੂਡੋ ਨੂੰ ਦਬਾਅ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਮੀਡੀਆ ਵੀ ਕਿ ਮੋਦੀ ਪਬਲਿਕਲੀ ਸਨਬਸ ਜਸਟਿਨ ਟਰੂਡੋ, ਔਰ ਹੁਣ ਵੀ G20 ਤੇ ਜਾਣ ਤੋਂ ਪਹਿਲਾਂ ਤੱਕ ਇਹ ਗੱਲ ਕਲੀਅਰ ਸੀ ਕਿ ਕੁਝ ਐਸਾ ਇਨਸਾਈਡ ਕੈਨੇਡੀਅਨ ਗਵਰਨਮੈਂਟ ਦੇ ਕੋਲ ਹੈ, ਕਿਉਂਕਿ ਜਿਵੇਂ ਜਸਟਿਨ ਟਰੂਡੋ ਨੇ ਪਹਿਲਾਂ ਤਾਂ ਟ੍ਰੇਡ ਡੀਲ ਜਿਹੜੀ 13 ਮੀਟਿੰਗ ਜਿਹਦੇ ਬਾਰੇ ਹੋ ਚੁੱਕੀਆਂ ਸੀ 1 ਸਾਲ ਤੋਂ, ਉਹਨੂੰ ਜਿਹੜਾ ਉਹ ਪੋਸਟਪੋਨ ਕੀਤਾ। ਫਿਰ ਜਦੋਂ ਇਹ ਖੁੱਲ੍ਹ ਕੇ ਟਰੂਡੋ ਨੇ ਕਿਹਾ ਸਿੰਗਾਪੁਰ ਦੀ ਪ੍ਰੈਸ ਕਾਨਫਰੰਸ ਕਿ ਮੈਂ ਜਦੋਂ ਮੋਦੀ ਨੂੰ ਮਿਲਾਂਗਾ ਉੱਥੇ ਮੈਂ ਜਿਹੜਾ ਉਹ ਉਹਨਾਂ ਦੀ ਇੰਟਰਨਲ ਇੰਟਰਫੀਅਰੈਂਸ ਕੈਨੇਡੀਅਨ ਅਫੇਅਰਸ, ਉਸ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ ਵੀ ਜਦੋਂ ਇਹ ਖੁੱਲ੍ਹ ਕੇ ਕਿਹਾ ਸੀ ਕਿ ਇੰਡੀਆ ਦਖਲਅੰਦਾਜ਼ੀ ਕਰ ਰਿਹਾ, ਤੇ ਉਦੋਂ ਕਿਉਂਕਿ ਜਿਹੜੀ ਤਾਂ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਸਰੀ ਦੇ ਸਰਦੀਪ ਸਿੰਘ ਨਿੱਜਰ ਮਰਡਰ ਕੇਸ ਦੇ ਵਿੱਚ ਉਹਨਾਂ ਦੀ ਤਾਂ ਬਰੀਫਿੰਗ, ਉਹ ਇਨਵੈਸਟੀਗੇਸ਼ਨ ਉਸ ਲੈਵਲ ਦੀ ਹੁੰਦੀ ਕਿਉਂਕਿ RCMP ਇਨਵੋਲਵ ਹੁੰਦੀ ਹੈ ਮੇਨਲੀ ਕਿ ਜੀ ਇੱਕ ਫੜਿਆ ਗਿਆ ਜਾਂ ਇੱਕ ਫਲਾਣਾ ਹੈ ਜਾਂ ਉਹਨੇ ਇਹ ਹੈ ਗੱਡੀ ਇਹ ਹੈ, ਕੋਈ ਹੋਰ ਲੀਡ ਮਿਲੇ ਜਾਂ ਕੀ ਹੈ। ਲੇਕਿਨ ਜਿਹੜੀ ਉਹਨਾਂ ਦੀ RCMP ਤੋਂ ਇਲਾਵਾ ਸੀਸਸ ਜਾਂ ਉਹਨਾਂ ਦੀਆਂ ਹੋਰ ਵੀ ਆਪਣੀ ਏਜੰਸੀ ਕੋਈ ਉਹ ਇੰਟਰਨਲ ਇਨਵੈਸਟੀਗੇਸ਼ਨ ਕਰ ਰਹੀ ਸੀ, ਉਹ ਅਲਟੀਮੇਟਲੀ ਇਸ ਸਿੱਟੇ ਤੇ ਪਹੁੰਚ ਗਏ ਸੀ ਕਿ ਵੀ ਇਹ ਤਾਂ ਉਹਨਾਂ ਨੇ ਸਰੀ ਪੁਲਿਸ ਨੇ ਕਿਹਾ ਸੀ ਵੀ ਟਾਰਗੇਟ ਕਿਲਿੰਗ ਹੈ, ਲੇਕਿਨ ਉਹ ਇਸ ਨਤੀਜੇ ਤੇ ਪਹੁੰਚ ਗਏ ਸੀ ਕਿ ਵੀ ਇਹ ਇੰਡੀਅਨ ਸਟੇਟ ਦਾ ਕੰਮ ਹੈ। ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਈਵਨ ਜਿਹੜਾ ਉਹਨਾਂ ਦਾ ਫਸਟ ਸੈਕਟਰੀ ਭੱਟੀ ਜਿਹੜਾ ਕਿ ਅੰਡਰ ਕਵਰ ਆਪਰੇਸ਼ਨ ਕਰ ਰਿਹਾ ਸੀ, ਅਸੀਂ ਉਸ ਦਾ ਚਿੱਠਾ ਜਿਹੜਾ ਕਿ ਬਾਜ਼ ਪਬਲੀਕੇਸ਼ਨ ਨੇ ਖੋਲ੍ਹਿਆ, ਔਰ ਅਸੀਂ ਉਸ ਕੰਟੈਕਟ 'ਚ ਗੱਲ ਕੀਤੀ ਸੀ ਕਿ ਵੀ ਇਸ ਕਿਸਮ ਦਾ ਇਹ ਅੰਡਰ ਕਵਰ ਹੈ, ਇਹ IPS 4 ਜ਼ਿਲ੍ਹਿਆਂ 'ਚ ਪੰਜਾਬ 'ਚ ਜਿਹੜਾ ਉਹ ਪੁਲਿਸ ਮੁਖੀ ਰਿਹਾ ਔਰ ਇਹਦਾ ਗੰਦਾ ਰੈਕਰਡ ਹੈ, ਔਰ ਉਹ ਕਿਵੇਂ IB 'ਚ ਗਿਆ ਔਰ ਇੱਥੇ ਉਹ ਕੀ ਕਰ ਰਿਹਾ ਹੁਣ। ਹਾਲਾਂਕਿ ਜਦੋਂ ਅਸੀਂ ਅੱਜ ਸਾਰੇ ਇਸ ਕੇਸ ਦੇ ਆਸਪੈਕਟ ਨੂੰ ਡਿਸਕਸ ਕਰਾਂਗੇ, ਇਹ ਤਾਂ ਕਿਹਾ ਗਿਆ ਕੈਨੇਡੀਅਨ ਫੋਰਨ ਮਿਨਿਸਟਰ ਵੱਲੋਂ ਕਿ ਵੀ ਟੌਪ ਇੰਡੀਅਨ ਡਿਪਲੋਮੈਟ ਨੂੰ ਐਕਸਪੈਲ ਕਰ ਦਿੱਤਾ ਗਿਆ, ਕੈਨੇਡਾ 'ਚੋਂ ਕੱਢ ਦਿੱਤਾ ਗਿਆ। ਉਹਦਾ ਅਜੇ ਨਾਂ ਸਾਹਮਣੇ ਨਹੀਂ ਆਇਆ, ਜ਼ਾਹਰ ਹੈ ਕਿ ਵੀ ਉਹ ਹਾਈ ਕਮਿਸ਼ਨਰ ਤਾਂ ਨਹੀਂ ਹੈ। ਸੋ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਭੱਟੀ ਹੈ ਜਿਹੜਾ ਉਹੀ ਉਹਦਾ ਇਹ ਆਪਰੇਸ਼ਨ ਨਿੱਜਰ ਵਾਲਾ ਵੀ ਹੋਏਗਾ ਔਰ ਉਹਨੂੰ ਹੀ ਐਕਸਪੈਲ ਕੀਤਾ। ਇੱਕ ਅੱਧੇ ਦਿਨ 'ਚ ਉਹਦਾ ਨਾਂ ਵੀ ਆ ਜਾਏਗਾ। ਕਈ ਵਾਰ ਜਦੋਂ ਇਸ ਲੈਵਲ ਦੇ ਉੱਤੇ ਹੁੰਦਾ ਉਹ ਇਮੀਡੀਏਟਲੀ ਨਾਂ ਡਿਸਕਲੋਜ਼ ਨਹੀਂ ਕਰਦੇ। ਹੁਣ ਇਹ ਸਾਰਾ ਇਵੇਂ ਇੰਨੀ ਤੇਜ਼ੀ ਦੇ ਨਾਲ ਹੋਇਆ ਕਿਉਂਕਿ ਜਸਟਿਨ ਟਰੂਡੋ ਨੂੰ ਉੱਥੇ ਵੀ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਵੇਂ ਜਸਟਿਨ ਟਰੂਡੋ ਨੇ ਡਿਫਾਈਂਸ ਦਿੱਤੀ, ਉਹਨੇ ਉੱਥੇ ਵੀ ਪ੍ਰੈਸ ਕਾਨਫਰੰਸ ਇੰਟਰਨਲ ਇੰਟਰਫੇਰੈਂਸ ਦੀ ਗੱਲ ਕੀਤੀ। ਜੇ ਜਹਾਜ਼ ਖਰਾਬ ਹੋਇਆ ਉਹਨੇ 에ਅਰ ਇੰਡੀਆ ਦੇ ਜਹਾਜ਼ ਨੂੰ ਲੈਣ ਤੋਂ ਨਾ ਕਰ ਦਿੱਤੀ। 48 ਘੰਟੇ ਵੇਟ ਕੀਤਾ, ਜਦੋਂ ਉਹਨਾਂ ਦੇ ਮਕੈਨਿਕ ਆਏ ਉਹਨਾਂ ਨੇ ਜਿਹੜਾ ਉਹ ਠੀਕ ਕੀਤਾ, ਹਾਲਾਂਕਿ ਜਹਾਜ਼ ਵੀ ਦੂਸਰਾ ਪਹੁੰਚ ਗਿਆ ਸੀ। ਫਿਰ ਆ ਕੇ ਟਰੂਡੋ ਨੇ 3 ਦਿਨ ਬਾਅਦ ਜਿਹੜਾ ਟ੍ਰੇਡ ਮਿਸ਼ਨ 9 ਅਕਤੂਬਰ ਨੂੰ ਜਿਹੜਾ ਮੁੰਬਈ ਜਾਣਾ ਸੀ ਉਹਦੇ ਕੈਂਸਲੇਸ਼ਨ ਦਾ ਐਲਾਨ ਕਰ ਦਿੱਤਾ ਔਰ ਨਾਲ ਦੀ ਨਾਲ ਇੰਡੀਆ ਨੇ ਉਹਨੂੰ ਵੀ ਆਪਣਾ ਦੱਸਿਆ ਕਿ ਜੀ ਜਿਵੇਂ ਇੰਡੀਆ ਨੇ ਕੈਂਸਲ ਕੀਤਾ ਹੋਏ। ਪਰ ਇਹ ਨਜ਼ਰ ਆ ਰਿਹਾ ਸੀ ਕਿ ਜਸਟਿਨ ਟਰੂਡੋ ਕੁਛ ਨਾ ਕੁਛ ਐਸਾ ਉਹਨਾਂ ਦੇ ਅੰਦਰ ਹੈ ਕਿ ਵੀ ਉਹ ਉਬਲ ਰਹੇ ਨੇ ਔਰ ਇਹ ਤੱਥ ਸਾਹਮਣੇ ਆਏਗਾ ਉਹ ਕੀ ਹੋਇਆ। ਹਾਲਾਂਕਿ ਬਹੁਤ ਸਾਰਿਆਂ ਨੇ ਤਾਂ ਇੰਡੀਅਨਸ ਨੇ ਕਿ ਜੀ ਹੁਣ ਇੰਨਾ ਹਿਊਮਿਲੇਟ ਕਰਤਾ ਹੈ ਕਿ ਜੀ ਉਹ ਫਲਾਣਾ ਤੇ ਢਿਮਕਾ ਉਹ ਆਪ ਹੀ ਜਿਹੜਾ ਉਹ। ਲੇਕਿਨ ਮੈਂ ਸਮਝਦਾ ਵੀ ਸੈਲਿਊਟ ਹੈ ਕੈਨੇਡੀਅਨ ਸਿਸਟਮ ਨੂੰ, ਕੈਨੇਡਾ ਦੀ ਹਕੂਮਤ ਨੂੰ ਵੀ, ਉਹਨਾਂ ਦੀਆਂ ਏਜੰਸੀਆਂ। ਬੇਸ਼ੱਕ ਜਦੋਂ 에ਅਰ ਇੰਡੀਆ ਵਾਲਾ ਹਾਦਸਾ ਹੋਇਆ ਪਤਾ ਉਦੋਂ ਵੀ ਉਹਨਾਂ ਨੂੰ, ਔਰ ਇਹੀ ਕਾਰਨ ਸੀ ਕਿ ਟਰਾਇਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਬਹੁਤ ਸਾਰੀਆਂ ਆਡੀਓਜ਼ ਜਿਹੜੀਆਂ ਸੀ ਜੋ ਕਿ ਇੰਡੀਅਨ ਇੰਟੈਲੀਜੈਂਸ ਵਾਲੇ ਵਿਦਨ ਜਿਹੜੇ ਉਹਨਾਂ ਨੇ ਕੋਵਰਟ ਆਪਣੇ ਬੰਦੇ ਰੱਖੇ ਉਹਨਾਂ ਨਾਲ ਉਹ ਡਿਸਟਰੋਏ ਕਰ ਦਿੱਤੀਆਂ ਸੀ, ਕਿਉਂਕਿ ਉਸ ਵੇਲੇ ਦੀ ਕੈਨੇਡੀਅਨ ਹਕੂਮਤ ਇਹ ਹੌਸਲਾ ਨਹੀਂ ਕਰ ਸਕੀ ਕਿ ਉਹ ਬਾਹਰ ਆ ਕੇ ਸਿੱਧੇ ਤੌਰ ਤੇ ਕਹੇ ਕਿ ਭਾਈ ਇਹ ਜਿਹੜਾ ਇਸ ਦੇ ਲਈ ਇੰਡੀਅਨ ਜ਼ਿੰਮੇਵਾਰ ਨੇ, ਕਿਉਂਕਿ ਫਿਰ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ 329 ਜਿਹੜੇ ਨੇ ਉਹਨਾਂ 'ਚ ਮੈਜੋਰਟੀ ਦਾ ਕੈਨੇਡੀਅਨ ਸਿਟੀਜ਼ਨ ਸੀ ਕਿ ਭਾਈ ਇਹ ਤਾਂ ਫਿਰ ਹਰਜਾਨੇ ਦੇ ਕੇਸ ਔਰ ਫੇਲਿਓਰ ਇਹ ਵੋ। ਸੋ ਆਪਣੀ ਫੇਲਿਓਰ ਨੂੰ ਲੁਕਾਉਣ ਦੇ ਲਈ ਜਾਂ
ਇੰਡੀਆ ਦੇ ਨਾਲ ਟ੍ਰੇਡ ਜਾਂ ਵਟ ਐਵਰ ਇਟ ਵਾਜ਼ ਔਰ ਇਹੀ ਕਾਰਨ ਸੀ ਕਿ ਕਿਉਂਕਿ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਸੀ ਜਿਹੜੇ ਦੋ ਸਿੱਖ ਉਹਨਾਂ ਨੇ ਖੜੇ ਕੀਤੇ ਐਕਿਊਜ਼ ਬਣਾ ਕੇ ਇਵੈਂਚੁਅਲੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਚੋਂ ਇੱਕ ਜਿਹੜਾ ਫਿਰ ਇੰਡੀਅਨ ਸਟੇਟ ਦੇ ਲਈ ਪਹਿਲਾਂ ਵੀ ਉਹਨਾਂ ਦਾ ਹੀ ਕੰਮ ਸੀ ਏਜੰਸੀਆਂ ਦਾ, ਉਹ ਭਾਰਤ ਗਿਆ ਔਰ ਉਹਨੂੰ ਪੂਰਾ VIP ਰੈੱਡ ਕਾਰਪੇਟ ਵੈਲਕਮ ਔਰ ਉਹਦੇ ਤੋਂ ਖਾਲਿਸਤਾਨ ਦੇ ਖਿਲਾਫ ਬਿਆਨਬਾਜ਼ੀਆਂ ਵੀ ਕਰਵਾਈਆਂ। ਪਰ ਵਾਪਸ ਆਉਂਦੇ ਆ ਕੁਛ ਮਹੀਨਿਆਂ ਬਾਅਦ ਹੀ ਰਿਪੁਦਮਨ ਸਿੰਘ ਮਲਕ ਉਹਦਾ ਵੀ ਮਰਡਰ, ਉਹ ਵੀ ਟਾਰਗੇਟ ਕਿ ਇਹਨਾਂ ਦਾ ਹੀ ਕੰਮ ਸੀ। ਉਹ ਇਹ ਹਮੇਸ਼ਾ ਹੁੰਦਾ ਹੈ ਵੀ ਤੁਸੀਂ ਜਿਹਨਾਂ ਏਜੰਟਾਂ ਨੂੰ ਵਰਤਦੇ ਹੋ ਜਿਹੜੇ ਦੋਜ਼ ਹੂ ਨੋ ਟੂ ਮਚ ਦੈਨ ਯੂ ਡੰਪ ਦੈਮ। ਹੁਣ ਔਰ ਉਸ ਤੋਂ ਬਾਅਦ ਜਿਹੜਾ ਕਿਉਂਕਿ ਉਹ ਵੀ ਕੋਈ ਕਿਸੇ ਕੰਢੇ ਨਹੀਂ ਸੀ ਪਹੁੰਚਿਆ ਤੇ ਇਹ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਇਸ ਮਰਡਰ ਤੋਂ ਬਾਅਦ ਉਹ ਕੈਨੇਡੀਅਨ ਸਿਟੀਜ਼ਨ, ਗੁਰਦੁਆਰੇ ਦਾ ਪ੍ਰਧਾਨ ਔਰ ਸਿੱਖਾਂ ਦੇ ਵਿੱਚ ਰੋਸਾ ਔਰ ਜਿਵੇਂ ਜਾ ਕੇ ਸਿੱਖਾਂ ਨੇ ਇੰਡੀਅਨ ਕੌਂਸੂਲੇਟ ਨੂੰ ਵੀ ਘੇਰਿਆ ਔਰ ਬਾਅਦ ਦੇ ਵਿੱਚ ਜਿਹੜੀ ਅਸੀਂ 10 ਸਤੰਬਰ ਦੀ ਵੋਟ ਦੇਖਦੇ ਹਾਂ 1,35,000 ਫਿਗਰ ਜਿਹੜੀ ਇਹਨਾਂ ਦਾ ਕੈਨੇਡੀਅਨ ਮੀਡੀਆ ਵੀ ਕੋਟ ਕਰਦਾ, ਇਹ ਸਾਰਾ ਇਸ ਗੱਲ ਦਾ ਸਬੂਤ ਸੀ ਕਿ ਵੀ ਹੁਣ ਸਿੱਖਾਂ ਦਾ ਨੂੰ ਜਾਂ ਵੈਸੇ ਵੀ ਜਿਹੜੇ ਇਮਾਨਦਾਰ ਕੈਨੇਡੀਅਨ ਸਿਸਟਮ ਯਕੀਨ ਰੱਖਣ ਵਾਲੇ ਨੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਕੀ ਹੈ। ਲੇਕਿਨ ਅਸੀਂ ਮੁਬਾਰਕਬਾਦ ਦਿੰਦੇ ਹਾਂ ਕੈਨੇਡਾ ਦੀਆਂ ਖੁਫੀਆ ਸੀਸਸ ਨੂੰ ਵੀ, RCMP ਨੂੰ ਵੀ ਔਰ ਖ਼ਾਸ ਤੌਰ ਤੇ ਕੈਨੇਡੀਅਨ ਹਕੂਮਤ ਨੂੰ ਕਿ ਉਹਨਾਂ ਨੇ ਫਾਈਨਲੀ ਜਿਹੜਾ ਉਹ ਸੱਚ ਦੁਨੀਆ ਦੇ ਸਾਹਮਣੇ ਬੋਲਣ ਦੀ ਹਿੰਮਤ ਦਿਖਾਈ ਹੈ। ਔਰ ਇਹ ਹਿੰਮਤ ਅੱਜ ਜਿਉਂ ਹੀ ਮੈਂ ਐਟਲਾਂਟਾ ਤੋਂ ਪਹੁੰਚਿਆ ਲਗਵਾੜੀਆ 에ਅਰਪੋਰਟ ਤੇ ਵਾਪਸ ਆ ਰਹੇ ਸੀ, ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਉਹਨਾਂ ਦੀ ਕਾਲ ਔਰ ਉਸ ਦੇ ਨਾਲ ਫਿਰ ਪਿਛਲੇ 2-3 ਘੰਟੇ 'ਚ ਉਹ ਗਲੋਬ ਐਂਡ ਮੇਲ ਹੋਏ, ਉਹਨਾਂ ਦਾ ਬਾਕੀ ਮੀਡੀਆ ਦੀ ਕਵਰੇਜ ਹੋਏ ਔਰ ਇਸ ਵੇਲੇ ਜਿਵੇਂ ਮੈਂ ਕਿਹਾ ਵੀ ਦੁਨੀਆ ਭਰ 'ਚ ਸਭ ਤੋਂ ਮੋਸਟ ਟਾਕਡ ਇਹ ਕਹਾਣੀ ਹੈ। ਔਰ ਇਹਦੇ 'ਚ ਜਿਹੜਾ ਜੇ ਮੈਂ ਗਲੋਬ ਐਂਡ ਮੇਲ ਨੂੰ ਹੀ ਕੋਟਿੰਗ ਲਈ ਰੱਖਾਂ ਕਿ ਉਹਦੇ 'ਚ ਪ੍ਰਾਈਮ ਮਿਨਿਸਟਰ ਨੇ ਅੱਜ ਜਿਹੜਾ ਉਹ ਖਲੋ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਇਹ ਜਿਹੜਾ ਸਾਡੇ ਤਹਿਕੀਕਾਤ ਨੇ ਸਾਨੂੰ ਇਹ ਦੱਸਿਆ ਕਿ ਇਸ ਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੈ ਔਰ ਉਸ 'ਚ ਔਰ ਇਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ ਕੈਨੇਡੀਅਨ ਅਥਾਰਟੀਜ਼ ਹੈਵ ਇੰਟੈਲੀਜੈਂਸ that India was behind slaying of Sikh leader in British Columbia। ਇਹ ਸਾਡੀਆਂ ਏਜੰਸੀਆਂ ਦੇ ਕੋਲ ਇੱਕ ਕ੍ਰੈਡੀਬਲ ਜਾਣਕਾਰੀ ਹੈ ਕਿ ਇੰਡੀਆ ਜਿਹੜਾ ਹੈ ਉਹ ਸਰਦਾਰ ਜਿਹੜੇ ਹਰਦੀਪ ਸਿੰਘ ਨਿੱਜਰ ਨੇ ਉਹਨਾਂ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕੋਟ ਕੀਤਾ ਕਿ ਵੀ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਕਿਹਾ, ਫਿਰ ਉਹਨੇ ਫੋਰਨ ਮਿਨਿਸਟਰੀ ਨੂੰ ਕੋਟ ਕੀਤਾ ਵੀ ਉਹਨਾਂ ਨੇ ਕੀ ਕਿਹਾ। ਔਰ ਚੰਗੀ ਗੱਲ ਇਹ ਹੈ ਵੀ ਸਾਰੀ ਸਟੋਰੀ ਦੇ ਵਿੱਚ ਜਦੋਂ ਮੈਂ ਦੇਖਦਾ ਵੀ ਉਹਨਾਂ ਨੇ ਇਸ ਨੂੰ ਵੀ ਗਲੋਬ ਐਂਡ ਮੇਲ ਨੇ ਪੰਜਵੜ ਦੇ ਮਰਡਰ ਦਾ ਵੀ ਜ਼ਿਕਰ ਕੀਤਾ ਹੈ ਔਰ ਅਵਤਾਰ ਸਿੰਘ ਖੰਡੇ ਦੇ ਮਰਡਰ ਦਾ ਵੀ ਜ਼ਿਕਰ ਕੀਤਾ ਹੈ ਔਰ ਇਸ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ did not return calls for comment। ਹੁਣ ਇਹ ਦੇਖਣਾ ਹੋਏਗਾ ਕਿ ਉਹ ਇਸ ਦੇ ਉੱਤੇ ਕੀ ਵਾਵੇਲਾ ਕਰਦੇ ਨੇ ਜਾਂ ਕੀ ਸਾਰਾ, ਕਿਉਂਕਿ ਹੁਣ ਸਿਚੁਏਸ਼ਨ ਇਹ ਗੱਲ ਸਿਰਫ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਜੀ ਉਹ ਉਹਨਾਂ ਨੇ ਐਕਿਊਜ਼ ਕਰਤਾ, ਹੁਣ ਅਨਸਟੇਬਿਲਿਟੀ ਹੋਏਗੀ। ਕੈਨੇਡਾ ਦਾ ਸਿਟੀਜ਼ਨ ਕੈਨੇਡਾ ਦੀ ਸੋਇਲ ਦੇ ਉੱਤੇ ਇੰਡੀਅਨ ਇੰਟੈਲੀਜੈਂਸ ਨੇ ਮਰਡਰ ਕੀਤਾ ਹੈ, ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ ਵੀ ਕੇਸ ਜਾਏਗਾ। ਸਿੱਖ ਵੀ ਦਬਾਅ ਬਣਾਉਣਗੇ ਔਰ ਕੈਨੇਡੀਅਨ ਗਵਰਨਮੈਂਟ ਵੀ ਦਬਾਅ ਬਣਾਏਗੀ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਈਵਨ ਹੁਣ ਤਾਂ ਉਹਨਾਂ ਦਾ ਟੌਪ ਡਿਪਲੋਮੈਟ ਬਾਹਰ ਕੱਢਿਆ ਇੰਡੀਆ, ਜੇ ਇਸ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਸ ਇਸ਼ੂ ਨੂੰ ਉਹ ਈਵਨ ਕਿਉਂਕਿ ਮੈਂ ਤਾਂ ਹਮੇਸ਼ਾ ਇਹ ਦੇਖਦਾ ਵੀ ਦੁਸ਼ਮਣ ਕੀ ਕਰੇਗਾ ਕਿ ਹੁਣ ਇਕੱਲਾ ਇਹੀ ਨਹੀਂ ਕਿ ਵੀ ਕੈਨੇਡੀਅਨ ਗਵਰਨਮੈਂਟ ਨੇ ਖੁੱਲ੍ਹ ਕੇ ਇੰਡੀਆ ਨੂੰ ਐਕਿਊਜ਼ ਕੀਤਾ, ਸਾਰੀਆਂ ਆਪੋਜੀਸ਼ਨ ਉਹਨਾਂ ਦੀਆਂ ਧਿਰਾਂ ਇਹਨਾਂ ਦੇ ਵਿੱਚ NDP ਹੈ, ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਜਿਹਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਗ੍ਰੀਨ ਪਾਰਟੀ ਭਾਵੇਂ ਉਹਨਾਂ ਦਾ ਇੱਕੋ ਹੀ ਕੈਂਪ ਹੀ ਹੈ, ਸਾਰੇ ਹੀ ਗਵਰਨਮੈਂਟ ਦੇ ਨਾਲ ਸੋਲਿਡਲੀ ਖੜੇ ਨੇ। ਹਰ ਇੱਕ ਨੇ ਇਹ ਕਿਹਾ ਕਿ ਜੀ ਇਹ ਕੈਨੇਡਾ ਦੀ ਫਰੀडम ਔਰ ਕੈਨੇਡਾ ਦੀ ਧਰਤੀ ਤੇ ਐਸਾ ਕੰਮ ਇਹ ਨਾਕਾਬਲੇ ਬਰਦਾਸ਼ਤ ਹੈ ਔਰ ਇਸ ਦੇ ਲਈ ਅਸੀਂ ਜਿਹੜਾ ਅਖੀਰ ਤੱਕ ਜਿਹੜਾ ਉਹ ਦੋਸ਼ੀ ਨੂੰ ਸਜ਼ਾ ਦੇਣ ਵੱਲ ਜਾਵਾਂਗੇ। ਸੋ ਉਸ ਦੀ ਗੱਲ ਵੀ ਅਸੀਂ ਕਰਾਂਗੇ। ਪਰ ਇੰਡੀਅਨ ਗਵਰਨਮੈਂਟ ਮੈਂ ਇਹ ਦੇਖ ਰਿਹਾ ਸੀ ਵੀ ਇੱਕ ਤਾਂ ਉਹ ਆਪਣਾ ਹਾਈ ਕਮਿਸ਼ਨਰ ਫੋਰਨ ਵਾਪਸ ਸੱਦ ਸਕਦੇ ਨੇ
इत्थों तक भी ये गल जे कैनेडा जिस जो तुसी स्टर्ननेस जस्टिन ट्रूडो के चेहरे ते देखते हो, उन्हों की लिखती स्टेटमेंट जिहड़ी बड़ी पावरफुल है, वो सारे दे लिहाज नाल देखते हो, उहदे च उन्होंने शुरू ही मिस्टर स्पीकर कह के उन्होंने कहा कि टुडे आई एम राइजिंग टू इनफॉर्म द हाउस ऑफ एन एक्सट्रीमली सीरीयस मैटर। इत्थों उन्होंने गल शुरू की और उन्होंने कहा भी मैं इस तो पहला ओपोजिशन लीडर्स नूं ब्रीफ करके आया, बट आई वॉन्ट नाउ टू स्पीक टू द कैनेडियंस, क्योंकि वो प्लेटफॉर्म नूं उन्होंने कैनेडियन लोगों को एड्रैस करने के लिए इस्तेमाल किया। उन्होंने कहा कि ओवर द पास्ट नंबर ऑफ वीक्स Canadian security agencies has been actively pursuing credible allegations of a political link between agents of the government of India and the killing of Canadian citizen Hardeep Singh Nijjar। उन्हें political agent India दे और दूजा, और चंगी गल ये सी कि भी अज पहली बार ओपन श्रद्धांजलि हरदीप सिंह निज्जर नूं कैनेडियन प्राइम मिनिस्टर ने, ओपोजिशन लीडरां ने, उन्हां दे फैमिली मैंबरां दे नाल मैंबर्स उन्हां दे 2 बेटे ने और 45 साल की उम्र सी यंग मैन, उन्हां दे नाल उन्हां ने जिहड़ा अपना पूरा हमदर्दी का इजहार किया है, क्योंकि इस नतीजे ते पहुँच गया कि भी ये मर्डर है और इंडियन स्टेट इस दे लई जिम्मेवार है। और उहदे च उन्होंने ये कहा कि कैनेडा इज़ ए रूल ऑफ लॉ कंट्री, ये इवें नहीं है लालस लोगों के लिए नहीं, इत्थे मुल्क का कानून है। द प्रोटैक्शन ऑफ आवर सिटीजनस एंड डिफेंस ऑफ आवर सॉवरनिटी आर फंडामेंटल। हुण इहदे च क्योंकि 2 एंगल उन्होंने किए भी, एक तो साडे सिटीजन नूं साडी लैंड दे उत्ते आके मारिया, बिल्कुल ये इसदा मतलब है कि जिहड़ा सेफ्टी सिक्योरिटी सिटीजन नूं प्रोवाइड करना स्टेट का काम है, वो उहदे च जिहड़ी है वो विघन आया। दूसरा साडी सॉवरनिटी, जो सॉवरन लैंड है, तुसी आके एक सॉवरन मुल्क दे विच मर्डर करते हो, ये तां बिल्कुल उन्होंने कहा द प्रोटैक्शन ऑफ आवर सिटीजनस एंड डिफेंस ऑफ आवर सॉवरनिटी आर फंडामेंटल। आवर टॉप प्रायोरिटीज हैव देयरफॉर बीन दैट आवर लॉ एनफोर्समेंट एंड सिक्योरिटी एजेंसीज एनश्योर द कंटिन्यूड सेफ्टी ऑफ ऑल कैनेडियंस। ये साडा फर्ज बनता है that all steps be taken, all of the steps be taken hold the perpetrator of the murder to account। कि हुण असीं हर हीला करांगे कि जिहड़े कतल दे लई जिम्मेवार ने उन्हां नूं जिहड़ा वो जवाबदेह बनाया जाए। कैनेडा हैज़ डिक्लेयर्ड its deep concerns to the top intelligence and security officials of the Indian government कि असीं अपना कंसर्न उन्हां दे इंटैलीजेंस और उन्हां दे ऑफिशियल्स नूं कन्वे कीता है। लास्ट वीक एट द G20 I brought them personally and directly to Prime Minister Modi in no uncertain terms कि भी मैं मोदी दे मूँह ते भी ये कहा कि तुसीं कतल कीता है साडा सिटीजन। मैं इहदे बारे कोई जिहड़ा है वो विचाला नहीं रखा, इनू मतलब ओपनली उन्होंने कहा भी मैं उन्होंने कहा एनी इन्वॉल्वमेंट ऑफ ए फॉरेन गवर्नमेंट इन द किलिंग ऑफ ए कैनेडियन सिटीजन ऑन कैनेडियन सॉयल इज अनएक्सेप्टेबल वायोलेशन ऑफ आवर सॉवरनिटी। कि कैनेडियन सिटीजन दी कैनेडा दी धरती दे उत्ते आके कतल, ये साडी सॉवरनिटी साडी प्रभु सत्ता दी उल्लंघन है। इट इज़ कॉन्ट्रेरी टू द फंडामेंटल रूल्स to which free, open and democratic societies conduct themselves। कि भी ये डेमोक्रेसी बने हुए हैं भी ये तो बिल्कुल उस दे जिहड़ा वो ऑपोजिट है, फंडामेंटल रूल्स दे उल्ट है, जिहदे च कि जिहड़ियां फ्री सोसाइटीज़ वो ऑपरेट करदियां ने। एज यू वुड एक्सपेक्ट वी हैव बीन वर्किंग क्लोजली एंड अकॉर्डिंगली विद आवर एलाइज ऑन द वेरी सीरीयस मैटर। हुण ये है जो एलाइज कह रहे हैं उसका मतलब है अमेरिका, यूके, आस्ट्रेलिया, न्यूजीलैंड जिहड़ियां उन्हां दियां I5 कंट्रीज़ ने, उन्होंने भी एलाइज के तौर पर। और ये असीं देखांगे आने वाले पीरियड च एक छोटी गल नहीं है कैनेडियन प्राइम मिनिस्टर का पार्लियामेंट च खलो के ओपोजिशन को ब्रीफ करना और ये मजबूत कहना है बहुत कुछ, बहुत सारे जिहड़े हैड ने वो रोल होणगे उन्हां दे डिप्लोमैट्स दे, इंडियंस दे और पोलिटिकली एक्सपोज होणगे
और इन्हां दा रिएक्शन की होएगा ये भी एक अद्धे दिन च पता लग जाएगा इंडियंस का। और फिर उन्होंने कहा कि एनी इन्वॉल्वमेंट ऑफ ए फॉरेन गवर्नमेंट इन द किलिंग ऑफ ए कैनेडियन सिटीजन or on Canadian soil is unacceptable violation of our sovereignty. It is contrary to the fundamental rules by which free, open and democratic societies conduct themselves. As you would expect, we have been working closely and coordinating with our allies on this very serious matter. मैं discuss कर लिया. In the strongest possible terms, I continue to urge the government of India to cooperate with Canada to get to the bottom of this matter. मैं सारी sincerity नाल इंडियन गवर्नमेंट ਨੂੰ ਇਹ ਵਾਰਨ ਕਰਦੇ ਕਿ ਸਾਡੇ ਨਾਲ ਕੋਆਪਰੇਟ ਕਰੋ और इस मामले ਦੀ ਜਿਹੜਾ ਤਹਿ ਤੱਕ ਪਹੁੰਚਿਆ ਜਾਏ. I also expect it to reiterate that the position on extrajudicial operations in another country is clearly and unequivocally in line with international law. कि भाई ये जो तुसी एक्सट्राजुडिशियल किलिंग कीती है ये इंटरनेशनल लॉ ਦੀ ਵੀ ਵਾਇਓਲੇਸ਼ਨ ਹੈ क्योंकि ये ਜਿਹੜੀ ਹੈ ਇਸ ਨੂੰ ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ ਇਹ ਐਕਸਟਰਾਜੁਡੀਸ਼ੀਅਲ ਤੁਹਾਡੀ ਕਿਲਿੰਗ. I know that many Canadians, particularly members of Indo-Canadian Committee, are feeling angry and perhaps frightened right now. ਇਹ ਜੋ ਕੁਝ ਵਰਤਾਰਾ ਹੋਇਆ ਇੰਡੋ ਕੈਨੇਡੀਅਨ ਜਦੋਂ ਕਹਿ ਰਿਹਾ ਜਦੋਂ ਜਰਾ ਕੱਲਾ ਸਿੱਖ ਕੈਨੇਡੀਅਨ नहीं किया है पर उन्होंने पता है कि भी इस वर्तारे तो वो जड़े ने इनसिक्योर ने और डरे हुए ने और फ्राइटेंड राइट नो. लेट अस नॉट अलाउ दिस टू चेंज अस कि भी ये इस किस्म के वर्तारे नाल असीं कोई डर जां खौफ ना आइए. लेट अस नॉट अलाउ टू चेंज अस. लेट अस रिमेन calm and steadfast in our commitment to our democratic principles and our adherence to the rule of law. This is who we are and what we do as Canadians. कि भाई इस वेले भावें असीं सानू खौफज़दा असीं डरे भी हैं उन्होंने कम्युनिटी के हवाले नाल गल कीती पर असीं अपने सिद्धांतां तो थटकन वाले नहीं हैं. असीं डेमोक्रेटिक जमहूरीयत यकीन रखते हैं और रूल ऑफ लॉ यकीन रखते हैं क्योंकि यही साडा कैनेडियन होना है. सो असी समझते हैं कि भी ये एक बहुत वड्डी डिवेलपमेंट हुई है और जस्टिन ट्रूडो उन्होंने पार्टी उन्होंने एजेंसियां वधाई दियां हकदार ने कि उन्होंने इंडियन स्टेट का टैररिज्म जिहड़ी खबर 39 साल तो असी हालां उन्होंने लोअर लैवल के एजेंट तो जिवें जर्मन च फड़े गए सी और उन्होंने होया कि जी वो किवें ऑपरेट करते हैं गुरुद्वारे च वड़े हुए हैं पर इस लैवल की टैररिस्ट जिहड़ी है घटना टैरर की कैनेडियन सॉयल के उत्ते और कैनेडियन प्राइम मिनिस्टर का पार्लीमेंट च खलो के जिहड़ा है वो इंडिया नूं इस दे लई जिम्मेवार दसना ये बहुत वड्डी डिवेलपमेंट. जी डॉक्टर साहब बहुत बहुत शुक्रिया. सो हत्थ लैने ब्रेक ते जाण तों पहिलां ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ. TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ. ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो मंथली डोनेट भी कर सकते हो. तुसी TV 84 के नाम से चैक बना के सानू मेल भी कर सकते हो साढ़े इस पते ते 36-01 37th एवेन्यू लॉन्ग आइलैंड सिटी न्यूयॉर्क 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ. ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.